ਪਟਿਆਲੇ ਦੇ ਵਿੱਚ ਟਕਰਾਅ ਹੋਇਆ ਆ, ਸ਼ਹਿਰ 'ਚ ਕਰਫਿਊ ਲੱਗਾ। हाँ बिल्कुल देखो राजकरणवीर सिंह जी जो ये क्लैश होया मंदभागा नहीं सी होना चाहिए क्योंकि अमन ईमान दे नाल इत्थे पंजाब दे विच सारे रहिंदे आ पर गल ये कि कुछ बंदे तुहानूं पता ही है कि माहौल नूं हमेशा बिगाड़ देण दी फिराक दे विच रहिंदे आ। उन्हां दे विचों कुछ हैगे आ शिव सैनिक उन्हां ने कॉल दित्ती सी खालिस्तान मुर्दाबाद मार्च दी। अच्छा ਉਹਨਾਂ ਦਾ ਤਰਕ ਸੀਗਾ ਪੋਸਟਰ ਵਗੈਰਾ ਉਹਨਾਂ ਨੇ ਪਹਿਲਾਂ ਤੇ ਆਪਣਾ ਨੰਬਰ ਜਾਰੀ ਕਰ ਦਿੱਤਾ ਸੀਗਾ ਕਿ ਅਸੀਂ ਪੰਨੂ ਹੋਰਾਂ ਦੇ ਖਿਲਾਫ ਇਹ ਸਾਰਾ ਕੁਝ ਕਰਨਾ। ਪਹਿਲੀ ਗੱਲ ਤੇ ਕਿ ਲੌਜੀਕਲੀ ਜੇ ਵੇਖਿਆ ਜਾਵੇ ਕਿ ਭਾਈ ਪੰਨੂ ਹੋਰੀ ਉੱਥੇ ਕਿਤੇ ਪਟਿਆਲਾ ਦੇ ਤ੍ਰਿਪੜੀ ਬਾਜ਼ਾਰ 'ਚ ਰਹਿੰਦੇ ਆ। ਤੁਸੀਂ US ਦਾ ਵੀਜ਼ਾ ਲੈ ਲਓ, ਜੇ ਵੀਜ਼ਾ ਨਹੀਂ ਮਿਲਦਾ ਡੌਂਕੀ ਲਾ ਲਓ, ਜਾਓ ਤੇ ਫਿਰ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਓ। ਇੱਥੇ ਕੋਈ ਕਾਲ ਦੇ ਦਿੱਤੀ, ਉਧਰੋਂ ਪਰਵਾਨਾ ਤੁਹਾਨੂੰ ਪਤਾ ਉਹ ਵੀ ਇਹਨਾਂ ਕੰਮਾਂ ਨੂੰ ਕਾਲੇ ਰਹਿੰਦੇ ਆ। ਉਹਨਾਂ ਨੇ ਆਖਿਆ ਅਸੀਂ ਕੱਢ ਨਹੀਂ ਦੇਣਾ, ਅਸੀਂ ਬਰਾਬਰ ਆਵਾਂਗੇ। ਅੱਛਾ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ, ਉਹਨਾਂ ਨੇ ਜਾ ਕੇ ਕਹਿ ਵੀ ਦਿੱਤਾ ਸੀਗਾ ਕਿ ਅਸੀਂ ਬਰਾਬਰ ਆਵਾਂਗੇ। ਜਦੋਂ ਸਾਫ਼ ਸੀਗਾ ਕਿ ਦੋਵੇਂ ਧਿਰਾਂ ਚਾਹੇ ਹੁਣ ਇਹਦੇ ਮਗਰ ਕਾਰਨ ਕੀ ਹੈ, ਵਜ੍ਹਾ ਕੀ ਹੈ, ਪਰ ਜਦੋਂ ਇਹ ਪਤਾ ਲੱਗ ਗਿਆ, ਸਾਫ਼ ਹੋ ਗਿਆ ਕਿ ਇਸ ਤਰ੍ਹਾਂ ਦਾ 29 ਅਪ੍ਰੈਲ ਨੂੰ ਮਾਰਚ ਕੱਢਿਆ ਜਾ ਸਕਦਾ ਹੈ ਤੇ ਕਲੈਸ਼ ਹੋ ਸਕਦਾ ਹੈ, ਕਿਉਂਕਿ ਇੱਕ ਮੈਸੇਜ ਇਸ ਤਰ੍ਹਾਂ ਦਾ ਜਾਂਦਾ। ਦੇਖੋ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਪਿੱਛੇ ਕਾਰਨ ਕੁਝ ਵੀ ਰਹਿ ਸਕਦੇ ਆ, ਕੋਈ ਬੰਦਾ ਕਿਸੇ ਗੇਮ ਦਾ ਹਿੱਸੇਦਾਰ ਹੋ ਸਕਦਾ ਹੈ, ਪਰੰਤੂ ਆਮ ਜਦੋਂ ਨੌਜਵਾਨ ਨੂੰ ਮੈਸੇਜ ਆਉਂਦਾ ਹੈ ਨਾ ਰਾਜਕਰਨਵੀਰ ਸਿੰਘ ਜੀ ਇਹ ਚੀਜ਼ ਸਮਝਣ ਵਾਲੀ ਹੈ ਤਾਂ ਉੱਥੇ ਇੱਕ ਲਲਕਾਰ ਬਣ ਜਾਂਦੀ ਹੈ। ਚਾਹੇ ਉਹ ਕੋਈ ਵੀ ਭਾਈਚਾਰਾ ਹੋਵੇ, ਧਰਮ ਵਿਸ਼ੇਸ਼ ਹੋਵੇ, ਤਾਂ ਉਹ ਕੌਮ ਨੂੰ ਲਲਕਾਰ ਬਣ ਜਾਂਦੀ ਹੈ। ਤਾਂ ਉੱਥੇ ਮਸਲਾ ਫਿਰ ਵਿਚਾਰਧਾਰਕ ਜਾਂ ਸਿਧਾਂਤਕ ਇਹਨਾਂ ਚੀਜ਼ਾਂ ਦਾ ਪਿੱਛੇ ਰਹਿ ਜਾਂਦਾ ਹੈ, ਮਾਮਲਾ ਜਿਹੜਾ ਫਿਰ ਜੀਣ ਮਰਨ ਤੇ ਆ ਜਾਂਦਾ। ਤੇ ਅੱਜ ਇਹੀ ਕੁਝ ਅਸੀਂ ਵੇਖਿਆ। ਹੁਣ ਤੁਸੀਂ ਕਿਉਂਕਿ ਹਲੇ ਮਾਰਨਿੰਗ ਚੋਂ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲਣੀਆਂ ਸਟਾਰਟ ਹੋ ਜਾਣੀਆਂ। ਸਵੇਰ ਤੋਂ ਦੋਵੇਂ ਧਿਰਾਂ ਤਲਵਾਰਾਂ ਲੈ ਕੇ ਤੇ ਮਾਰਾ ਮਾਰ, ਬਹੁਤ ਬੁਰਾ ਮਾਹੌਲ ਰਿਹਾ ਜਿਵੇਂ ਆਪਾਂ ਕਹਿ ਲਈਏ ਉੱਥੇ ਸ਼ਹਿਰ ਦੇ ਵਿੱਚ। ਤਾਂ ਫਿਰ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ। ਹੁਣ ਜਦੋਂ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਸਕਦੀਆਂ, ਵੀ ਤੁਸੀਂ ਸ਼ਿਵ ਸੈਨਿਕਾਂ ਨੂੰ ਪਹਿਲਾਂ ਹੀ ਨਜ਼ਰਬੰਦ ਕਰ ਦਿਓ, ਉਹਨਾਂ ਨੂੰ ਨਜ਼ਰਬੰਦ ਕਰਕੇ ਇਹਨਾਂ ਨੂੰ ਭਰੋਸਾ ਦਿਵਾ ਦਿਓ ਕਿ ਇਹਨਾਂ ਨੂੰ ਅਸੀਂ ਮਾਰਚ ਨਹੀਂ ਕੱਢਣ ਦੇਣਾ, ਕਿਉਂਕਿ ਇਜਾਜ਼ਤ ਤੋਂ ਬਗੈਰ ਕੋਈ ਜਲੂਸ ਨਹੀਂ ਕੱਢਦੇ ਜੀ, ਕੋਈ ਜਲੂਸ ਨਹੀਂ ਕੱਢਦੇ ਮਾਰਚ ਤੋਂ ਬਗੈਰ। ਔਰ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਇਹਨਾਂ ਨੇ ਕਿ ਇਹਨਾਂ ਨੇ ਵਿਦਆਊਟ ਪਰਮਿਸ਼ਨ ਮਾਰਚ ਕੱਢਣਾ ਸਟਾਰਟ ਕੀਤਾ ਸੀਗਾ। ਜਦ ਤੁਸੀਂ ਉਹਨਾਂ ਨੂੰ ਪਰਮਿਟ ਨਹੀਂ ਕੀਤਾ, ਤੁਸੀਂ ਉਹਨਾਂ ਨੂੰ ਰਾਉਂਡ ਅਪ ਕਰ ਲੈਂਦੇ, ਹਿਰਾਸਤ 'ਚ ਲੈ ਲੈਂਦੇ, ਘਰ 'ਚ ਨਜ਼ਰਬੰਦ ਕਰ ਦਿੰਦੇ। ਇਹਨਾਂ ਨੂੰ ਜਥੇਬੰਦੀਆਂ ਨੂੰ ਜਾਂ ਜਿਹੜੇ ਹੋਰ ਸਿੱਖ ਨੌਜਵਾਨ ਆ ਰਹੇ ਸੀ ਦੂਜੇ ਸ਼ਹਿਰਾਂ 'ਚ ਡੱਕ ਕੇ ਉਹਨਾਂ ਨੂੰ ਭਰੋਸੇ 'ਚ ਲਿਆ ਜਾ ਸਕਦਾ ਸੀ ਕਿ ਤੁਸੀਂ ਇੱਕ ਥਾਂ ਤੇ ਇਕੱਤਰ ਹੋ ਜਾਵੋ ਭਾਈ, ਤੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਸੀਂ ਉਹਨਾਂ ਚਿਰ ਬਹਿ ਜਾਓ ਇੱਥੇ ਲਾਗੇ, ਜਦ ਦਿਨ ਲੰਘ ਜਾਏਗਾ ਤੇ ਚਲੇ ਜਾਣਾ ਤੁਸੀਂ। ਇਹ ਮੈਨੂੰ ਲੱਗਦਾ ਸੀ ਮਸਲਾ ਹੱਲ ਹੋ ਜਾਣਾ ਹੈ, ਮਸਲਾ ਹੱਲ ਹੋ ਜਾਣਾ ਹੈ। ਪਰੰਤੂ ਇੱਥੇ ਬੜੀ ਵੱਡੀ ਕੁਤਾਹੀ ਰਹੀ ਪ੍ਰਸ਼ਾਸਨ ਦੀ। ਫਿਰ ਹੱਥਾਂ ਪੈਰਾਂ ਦੀਆਂ ਪੈ ਗਈਆਂ, ਪਥਰਾਅ ਹੋਏ ਕਾਲੀ ਮੰਦਿਰ ਦੇ ਵਿੱਚ, ਜਿੱਦਾਂ ਕਹ ਲਈਏ ਕਿ ਉਹ ਭੱਜ ਕੇ ਵੜ ਗਏ ਸ਼ਿਵ ਸੈਨਿਕ। ਉਸ ਤੋਂ ਬਾਅਦ ਪਥਰਾਅ ਹੋਇਆ, ਇਧਰੋਂ ਵੀ ਕੁਝ ਨੌਜਵਾਨ ਜਿਹੜੇ ਸੀਗੇ ਉਹਨਾਂ ਨੇ ਅੰਦਰ ਜਾਣ ਦਾ ਯਤਨ ਕੀਤਾ। ਕੁਛ ਇਹ ਕਹਿੰਦੇ ਨੇ, ਹਾਲਾਂਕਿ ਮੈਂ ਕੋਈ ਵੀਡੀਓ ਨਹੀਂ ਦੇਖੀ, ਕਿ ਕੁਝ ਨੌਜਵਾਨ ਅੰਦਰ ਚਲੇ ਗਏ ਸਨ ਮੰਦਿਰ ਦੇ ਵਿੱਚ, ਉੱਥੇ ਪਥਰਾਅ ਹੋਇਆ। ਦੇਖੋ ਜੀ ਇਹ ਗਲਤ ਗੱਲ ਹੈ, ਕਿਸੇ ਦੇ ਧਾਰਮਿਕ ਸਥਾਨ ਦੇ ਵਿੱਚ ਜਾ ਕੇ ਏਦਾਂ ਨਹੀਂ ਹੋਣਾ ਚਾਹੀਦਾ। ਤੇ ਪਰ ਇਸੇ ਦਰਮਿਆਨ ਪੁਲਿਸ ਨੇ ਇੱਕ ਨਿਹੰਗ ਸਿੰਘ ਨੂੰ ਗੋਲੀ ਮਾਰ ਦਿੱਤੀ, ਪਰ ਉਹ ਵੀਡੀਓ ਵਾਇਰਲ ਹੋਈ ਹੈ। ANI ਦੀ ਵੀਡੀਓ ਤੁਸੀਂ ਦੇਖੋ, ਹੈ ਪੁਲਿਸ ਨੇ ਕੀ, ਉਹ ਵਿਚਾਰਾ ਬਿਲਕੁਲ ਖਲੋਤਾ ਹੈ ਸਾਈਡ ਤੇ, ਐ ਨੀਵਾ ਕਰਕੇ ਰਿਵਾਲਵਰ ਗੋਲੀ ਮਾਰ ਦਿੱਤੀ। ਪੱਟ 'ਚ 4 ਉਂਗਲਾਂ ਰਿਵਾਲਵਰ ਉੱਤੇ ਹੁੰਦਾ, ਉਹਦੀ ਬੱਖੀ 'ਚ ਵੱਜਣੀ ਸੀ। ਸੋ ਇਹ ਹੁਣ ਬੜਾ ਵੱਡਾ ਕਿ ਜੇ ਆਪਾਂ ਦੇਖੀਏ ਭਾਜਪਾ ਅਕਾਲੀਆਂ ਦੀ ਜਦੋਂ ਸਰਕਾਰ ਸੀ ਇਸ ਤਰ੍ਹਾਂ ਸਾਰਾ ਕੁਝ ਹੋਇਆ, ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਸਭ ਤੋਂ ਜ਼ਿਆਦਾ ਰੌਲਾ ਪਾਇਆ ਕੋਟਕਪੂਰਾ ਗੋਲੀ ਕਾਂਡ ਤੇ, ਤੁਹਾਨੂੰ ਪਤਾ ਹੀ ਹੈ। ਤਾਂ ਅੱਜ ਹੁਣ ਇਹ ਦੱਸਣ ਕਿ ਕਿਹਦੀ ਇਜਾਜ਼ਤ ਦੇ ਨਾਲ ਉਹ ਗੋਲੀ ਚੱਲੀ ਹੈ, ਔਰ ਸਾਫ਼ ਤੌਰ ਤੇ ਉੱਥੇ ਕੋਈ ਡਿਊਟੀ ਮੈਜਿਸਟ੍ਰੇਟ ਨਹੀਂ ਕੋਲ, ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ, ਉਸ ਬੰਦੇ ਨੇ ਸਿੱਧੀ ਗੋਲੀ ਮਾਰੀ ਹੈ। ਇਹ ਬੜੀ ਹੈਰਾਨਗੀ ਵਾਲੀ ਗੱਲ ਹੈ। ਤਾਂ ਖੈਰ ਮੈਂ ਮੁਖਤਸਰ ਅਰਜ਼ ਕਰ ਦੇਣਾ ਕਿਉਂਕਿ ਅੱਜ ਦਿਨ ਕੌਲਾਂ ਦਾ ਵੀ ਹੈ ਤੇ ਮੇਰੇ ਖਿਆਲ ਦੇ ਨਾਲ ਇਸ ਮੁਤਲਕ ਕੌਲਾਂ ਵੀ ਗਾਸੀਆਂ ਆਉਣਗੀਆਂ। ਕੁਝ ਪ੍ਰਤੀਕਰਮ ਆਏ ਨੇ ਦੇਰ ਸ਼ਾਮ ਤੱਕ, ਜਿਹੜੀ ਹੁਣ ਅਪਡੇਸ਼ਨ ਹੈ ਇਸ ਮਾਮਲੇ ਦੀ, ਕਿਉਂਕਿ 3 ਇੰਜਰੀਜ਼ ਜਿਹੜੀਆਂ ਸੀਗੀਆਂ ਉਹ ਸਾਹਮਣੇ ਆ ਚੁੱਕੀਆਂ ਸਨ। ਇੱਕ ਨਿਹੰਗ ਸਿੰਘ ਉਹ ਫੱਟੜ ਹੋਏ, ਇੱਕ ਛੋਟਾ ਜਿਹਾ ਇੱਕ ਕੱਟ ਕਿਤੇ ਮਾੜਾ ਜਿਹਾ SHO ਦੇ ਲੱਗਿਆ, ਇੱਕ ਨੌਜਵਾਨ ਨੂੰ ਕਾਬੂ ਕਰਦਿਆ। ਹਾਲਾਂਕਿ ਮੀਡੀਆ ਨੇ ਘਟੀਆ ਰੋਲ ਅਦਾ ਕੀਤਾ, जिस तरह रोल अदा किया जाता कि निहंगां ने गुट वट दिता, थानेदार दा फलान टमका, ऐसा कुछ नहीं होया।
ਤਾਂ ਤੀਜੀ ਚੀਜ਼ ਜਿਹੜੀ, ਔਰ ਇਸ ਗੱਲ ਦੀ ਪੁਸ਼ਟੀ ਪ੍ਰਸ਼ਾਸਨ ਨੇ ਖੁਦ ਕਰ ਦਿੱਤੀ ਸੀ ਕਿ ਇਹ ਅਫਵਾਹ ਹੈ, ਤਾਂ ਮੀਡੀਆ ਐਡਾ ਘਟੀਆ ਰੋਲ ਪਲੇ ਕਰੇਗਾ, ਮੇਰੇ ਖਿਆਲ ਦੇ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੱਲ ਸੋਚਣ ਵਿਚਾਰਨ ਵਾਲੀ ਹੈ। ਇਸ ਤੋਂ ਇਲਾਵਾ ਜੇ ਦੇਖੀਏ ਤਾਂ ਦੇਰ ਸ਼ਾਮ ਤੱਕ ਸਥਿਤੀ ਜਿਹੜੀ ਆ ਉਹ ਕਾਬੂ ਹੇਠ ਆ ਗਈ ਸੀਗੀ। ਇੱਕ ਮੇਰੇ ਖਿਆਲ ਦੇ ਨਾਲ ਉਧਰੋਂ ਸ਼ਿਵ ਸੈਨਾ ਵਾਲੇ ਜਾਂ ਹਿੰਦੂ ਭਾਈਚਾਰੇ ਦੇ ਵਿਅਕਤੀ ਦੇ ਵੀ ਟੱਕ ਲੱਗਾ ਪੱਟ ਤੇ, ਤਾਂ 3 ਜ਼ਖਮੀ ਜਿਹੜੇ ਸੀਗੇ ਉਹ ਸਾਹਮਣੇ ਆ ਚੁੱਕੇ ਸਨ, ਜਿਹਦੇ ਚ ਪੁਲਿਸ ਵਾਲਾ ਕੋਈ ਮਾਮੂਲੀ ਸੀ ਤੇ ਦੂਜੇ ਜਿਹੜੇ ਸੀਗੇ 2 ਫੱਟੜ ਸਨ। ਤਾਂ ਹੁਣ ਜਿਹੜੀ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਭਗਵੰਤ ਮਾਨ ਐਕਸ਼ਨ ਚਾਹੇ, ਉਹਨਾਂ ਨੇ ਹਾਈ ਲੈਵਲ ਦੀ ਮੀਟਿੰਗ ਕੀਤੀ, ਬਹੁਤ ਜ਼ਿਆਦਾ ਝਿੜਕਾਂ ਦਿੱਤੀਆਂ ਅਫਸਰਾਂ ਨੂੰ, ਔਰ ਇੱਥੋਂ ਤੱਕ ਖਬਰਾਂ ਆ ਰਹੀਆਂ ਨੇ ਕਿ ਸ਼ਾਇਦ ਆਈਜੀ ਪੱਧਰ ਦਾ ਜਿਹੜਾ ਅਧਿਕਾਰੀ ਉਹਦੇ ਤੇ ਗਾਜ਼ ਵੀ ਡਿੱਗ ਜਾਵੇ। ਫਿਰ ਨਾਲ ਦੀ ਨਾਲ ਮੀਟਿੰਗ ਤੋਂ ਬਾਅਦ ਖਬਰ ਆ ਗਈ ਕਿ ਇੱਥੇ ਕਰਫਿਊ ਲੱਗ ਗਿਆ ਹੈ। ਤਾਂ ਇਸ ਤੋਂ ਬਾਅਦ ਇਹ ਖਬਰ ਆ ਗਈ ਕਿ ਸ਼ਿਵ ਸੈਨਾ ਨੇ ਹਰੀਸ਼ ਸਿੰਗਲਾ, ਇਹ ਦੇਖੋ ਟਾਈ ਪਈ ਸੀ ਸਿੰਗਲਾ ਦੀ ਤੇ ਪਰਵਾਨਾ ਦੀ ਜੀ, ਪਰਵਾਨਾ ਤਾਂ ਪਤਾ ਨਹੀਂ ਅੱਜ ਉਹ ਤਾਂ ਇੱਥੇ ਪਹੁੰਚਿਆ ਨਹੀਂ, ਸਿੰਗਲਾ ਜਿਹੜਾ ਸੀਗਾ ਉਹ ਪਹੁੰਚਿਆ ਹੋਇਆ ਸੀਗਾ ਆਪਣੀ ਧਿਰ ਲੈ ਕੇ, ਆਪਣਾ ਧੜਾ ਲੈ ਕੇ, ਤਾਂ ਉਹਨੂੰ ਉਹਦੀ ਪਾਰਟੀ ਨਹੀਂ ਕੱਢ ਦਿੱਤਾ ਪਾਰਟੀ ਚੋਂ। ਔਰ ਕਮਾਲ ਦੀ ਗੱਲ ਇਹ ਹੋਈ ਕਿ ਦੇਰ ਸ਼ਾਮ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਹ ਮੰਦਿਰ ਦੇ ਵਿੱਚ ਮੀਟਿੰਗ ਕਰ ਰਹੇ ਸੀ ਕਿ ਇਹਨਾਂ ਨੇ ਜਦੋਂ ਮੀਟਿੰਗ ਕਰਨੀ ਚਾਹੀ ਤੇ ਸਿੰਗਲਾ ਦਾ ਉਹਦਾ ਮੁੰਡਾ ਉੱਥੇ ਚਲੇ ਗਏ। ਦੱਸਦੇ ਆ ਕਿ ਇਹਨਾਂ ਨੇ ਇੱਕ ਆਗੂ ਦੇ ਚਪੇੜ ਕੱਢ ਮਾਰੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਚੰਗਾ ਇਹਦਾ ਕੁਟਾਪਾ ਕੀਤਾ ਹੈ। ਹਾਲਾਂਕਿ ਮਾੜੀ ਗੱਲ ਹੈ, ਉਹਦੀ ਕਾਰ ਤੇ ਹਮਲਾ ਹੋਇਆ, ਪਰ ਇਹਨਾਂ ਨੇ ਆਖਿਆ ਸਾਰਾ ਬੇੜਾ ਗਰਕ ਕਰਨ ਵਾਲਾ ਇਨਸਾਨ ਹੈ। ਔਰ ਉਹਨਾਂ ਨੇ ਦੋਸ਼ ਲਾਇਆ ਕਿ ਪਰਵਾਨਾ ਤੇ ਮਿਲ ਕੇ ਖੇਡ ਰਹੇ ਨੇ, ਪਰ ਇਹ ਦੋਵੇਂ ਹੀ ਮਾਹੌਲ ਖਰਾਬ ਕਰਨ ਵਾਸਤੇ ਜ਼ਿੰਮੇਵਾਰ ਨੇ ਤੇ ਦੋਵਾਂ ਤੇ ਕੇਸ ਦਰਜ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਾਡਾ ਭਾਈਚਾਰਾ ਜਿਹੜਾ ਬਹੁਤ ਵਧੀਆ ਭਾਈਚਾਰਾ ਸੀਗਾ, ਇਸ ਬੰਦੇ ਕਰਕੇ ਉਹ ਬਹੁਤ ਗਾਲਾਂ ਵੀ ਕੱਢ ਰਹੇ ਸਨ, ਗਰਮ ਸਨ, ਕਿ ਇਸ ਬੰਦੇ ਕਰਕੇ ਹੀ ਸਾਰਾ ਮਾਹੌਲ ਖਰਾਬ ਹੋਇਆ। ਤੋ ਫਿਰ ਦੇਰ ਸ਼ਾਮ ਤੱਕ ਇਹ ਖਬਰਾਂ ਜਿਹੜੀਆਂ ਆ ਗਈਆਂ। ਹੁਣ ਐਂਡ ਤੇ ਜਿਹੜੀ ਖਬਰ ਆ ਰਹੀ ਹੈ, ਦੇਖੋ ਖਬਰਾਂ ਹੋਰ ਵੀ ਆਉਣਗੀਆਂ ਇਸ ਮੁਤਲਕ ਚੱਲਦੀਆਂ ਰਹਿਣਗੀਆਂ, ਤੁਸੀਂ ਬਾਜ਼ ਅੱਖ ਰੱਖਦੇ ਰਹਿਣਾ। ਅੱਛਾ, ਇਹਦੇ ਵਿੱਚ ਹੁਣ ਤਾਜ਼ਾ ਅਪਡੇਟ ਇਹ ਆ ਰਹੀ ਹੈ ਕਿ ਹਿੰਦੂ ਜਥੇਬੰਦੀਆਂ ਨੇ ਕੱਲ ਦਾ ਬੰਦ ਦਾ ਕਾਲ ਦਿੱਤਾ ਵਾ। ਤੇ ਦੂਜੀ ਗੱਲ ਜਿਹੜੀ ਹੈ, ਹੁਣ ਵੱਡੀ ਖਬਰ ਇਹ ਆ ਕਿ 7 ਵਜੇ ਤੋਂ ਹੁਣ 8:50 ਹੋ ਚੁੱਕੇ ਆ, ਯਾਨੀ 1 ਘੰਟਾ 50 ਮਿੰਟ ਪਹਿਲਾਂ ਤੋਂ ਪਟਿਆਲਾ 'ਚ ਕਰਫਿਊ ਲਾ ਦਿੱਤਾ ਗਿਆ ਹੈ। ਸਵੇਰ ਤੱਕ ਕਰਫਿਊ ਹੋਏਗਾ ਤੇ ਸਵੇਰ ਤੋਂ ਬਾਅਦ ਇਹ ਕਾਲ ਵਗੈਰਾ ਜਿਹੜੀ ਆ ਗਈ ਹੈ। ਤਾਂ ਕੁੱਲ ਮਿਲਾ ਕੇ ਮਾਹੌਲ ਜਿਹੜਾ ਸੈਂਸਿਟਿਵ ਰਿਹਾ ਹੈ ਸਾਰਾ ਦਿਨ, ਤੇ ਅਖੀਰ ਦੇ ਵਿੱਚ ਦੇਰ ਸ਼ਾਮ ਅੱਛੀ ਖਬਰ ਆਈ ਕਿ ਸਥਿਤੀ ਹੁਣ ਕਾਬੂ ਹੇਠ ਹੈ। ਬਸ ਹੁਣ ਤੇ ਇਹੀ ਹੈ ਕਿ ਜਿਵੇਂ ਅਜ਼ੀਜ਼ ਨਬੀਲ ਨੇ ਕਿਹਾ, ਸਿੱਖ ਤਖਤੀ ਅਮਨ ਕੇ ਪੈगाम की टांग दीजिए ऊंची मीनारों के बीच, ਕਿ ਪਟਿਆਲੇ ਜਿਹੜੇ ਉੱਚੇ ਉੱਚੇ ਮਹਿਲ ਨੇ ਇਹਨਾਂ ਦੇ ਵਿੱਚ ਪੈगाम ਜਿਹੜਾ ਅਮਨ ਦਾ ਉਹ ਲੱਗ ਜਾਣਾ ਚਾਹੀਦਾ, ਕਿਉਂਕਿ ਅਮਨ ਹਰ ਸ਼ਖਸ की जरूरत है, इसलिए अमन से मोहब्बत है। ਤਾਂ ਅਮਨ ਹੋਣਾ ਚਾਹੀਦਾ। ਅਸੀਂ ਤੇ ਬੜੇ ਗੰਭੀਰ ਸੰਕਟ ਚੋਂ ਲੰਘ ਰਹੇ ਹਾਂ। ਪੰਜਾਬੀ ਤੁਹਾਨੂੰ ਪਤਾ ਸਾਡੇ ਨਾਲ ਕਿਸ ਤਰ੍ਹਾਂ ਦੇ ਵਤੀਰੇ ਅਖਤਿਆਰ ਕਰੀ ਬੈਠੇ ਆ, ਸਾਨੂੰ ਤਾਂ ਇੱਕ ਦੀ ਲੋੜ ਆ ਇਸ ਟਾਈਮ ਜੋ ਸਾਡੇ ਨਾਲ ਚੱਲ ਰਿਹਾ ਵਾ। ਪਰ ਖੈਰ ਚਲੋ, ਦੋਵਾਂ ਧਿਰਾਂ ਨੂੰ ਸੋਚਣਾ ਚਾਹੀਦਾ, ਕਿਸੇ ਇੱਕ ਧਿਰ ਤੇ ਸੋਚਿਆ ਨਹੀਂ। फजा ये अमन व अमान की सदा रखे कायम, सुनो ये फर्ज तुम्हारा भी है, ये फर्ज हमारा भी।